हाँ जी तो वेलकम बैक असल लाइव टीवी ते मित्रों की हाल चाल है ठीक ठाक हो वधिया हो घैंट हो फ्रैश होना अज का व्लॉग असीं शुरू करने अपने व्लॉग तो स्टार्टिंग दे विच तुहानूं दसने कि असीं जिहड़ी गड्डी लई सी काफ़ी ज़्यादा व्लॉग बनाए ने बट मौका नहीं आया तो ये व्लॉग बेहतरीन वाला किस्म का होएगा साडी नवीं गड्डी का तुहानूं पहलां पता होवे कि असीं पहलां रखी सी हुंडा प्राइडर नहीं पहले नंबर ते असीं रखी सी यामा YBR वो बेच छड़ी फिर उस तो बाद असीं रखी ही हुंडा 125 जी कि बिल्कुल भी नहीं सी पसंद आई है उस तो पहला जहाज़ का नज़ारा चेक करवाओ है कि नहीं चेक करो नज़ारा भाजी कितना खूबसूरत नज़ारा वे क्या बात है जी क्या बात है टुर गए ने कुछ परदेसी इन्ना जाके ते दूसरा रोज़ा रखना इन्हों का रोज़ा मरना भाजी मैं लगती है इन्हें एक रोज़े तू बच जाना चलो जिथे भी चले ने अल्लाह पाक खैरो आफियत दे नाल लैके जावे ते खैरो आफियत दे नाल आउण ते जिथे जिथे मैनूं वेखण दे सऊदीया दुबई कतर बहरीन ओमान मस्कत UK स्पेन जिथों जिथों मैनूं वेखण दे सारिਆਂ ਨੂੰ ਅੱਜ ਉਹਨਾਂ ਦਾ ਪਹਿਲਾ ਰੋਜ਼ਾ ਵੇ ਤੇ ਮੁਬਾਰਕ ਹੋਵੇ ਅੱਲਾਹ ਪਾਕ ਖੈਰ ਆਫੀਅਤ ਦੇ ਨਾਲ ਤੁਹਾਡੇ ਰੋਜ਼ੇ ਗੁਜ਼ਾਰੇ ਲਓ ਜੀ ਮਿੱਤਰੋ ਇਹਦੀ ਗੱਲ ਕਰਨੇ ਆ Honda Pride 100cc ਦੀ ਇਹਦਾ ਰਿਵਿਊ ਕਹਿ ਲਓ ਇਹਦਾ ਇੱਕ ਤਜਰਬਾ ਕਹਿ ਲਓ ਕਮਾਲ ਦਾ ਤਜਰਬਾ ਭਾਜੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ 70 125 ਉਸ ਤੋਂ ਬਾਅਦ YBR 150 ਮੈਂ ਸਾਰੀਆਂ ਗੱਡੀਆਂ ਚਲਾਈਆਂ ਨੇ ਪਰ ਜੋ ਬਜਟ ਦੇ ਹਿਸਾਬ ਦੇ ਨਾਲ ਤੇ ਅੱਜ ਕੱਲ੍ਹ ਜੋ ਪੈਟਰੋਲ ਦੀ ਪ੍ਰਾਈਸ ਹੋ ਗਈ ਹੈ ਇਹ ਪਰਸੋਂ ਨਾ ਫਿਰ 5 ਰੁਪਈਆ ਪੈਟਰੋਲ ਵਧਾ ਰਿਹਾ ਪੈਟਰੋਲ 200 ਤੇ ਆਪਣਾ 58 ਰੁਪਈਏ ਹੋ ਗਿਆ ਵੇ ਤੇ ਹਰ ਇੱਕ ਬੰਦੇ ਦੀ ਜੇਬ ਤੇ ਬਹੁਤ ਹੀ ਭਾਰੀ ਹੈ 100 ਦਾ ਪੈਟਰੋਲ 200 ਦਾ ਪੈਟਰੋਲ ਪਵਾਉਣਾ ਤੇ ਭਾਜੀ ਮੈਂ ਜੋ ਆਪਣਾ ਅੰਦਰਾ ਕੱਢਿਆ ਨਾ ਇਹ ਗੱਡੀ ਮੈਨੂੰ ਮਿਨੀਮਮ ਘੱਟ ਤੋਂ ਘੱਟ ਜਿਹੜੀ ਹੈ ਨਾ ਫਿਊਲ ਐਵਰੇਜ ਦੇਣ ਡਈ ਹੈ ਤਕਰੀਬਨ 45 ਤੋਂ 47 ਕਿਲੋਮੀਟਰ ਮੈਂ ਗਰੰਟੀ ਦੇ ਨਾਲ ਲਾਨਾ ਕਿ ਤਕਰੀਬਨ ਘੱਟੋ ਘੱਟ 45 ਕਿਲੋਮੀਟਰ ਤੇ ਆਰਾਮ ਦੇ ਨਾਲ ਇਹ ਗੱਡੀ ਦੇਣ ਡਈ ਹੈ ਤੇ ਇਸ ਗੱਡੀ ਨੂੰ ਇਨਸ਼ਾਅੱਲਾ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜਿਹੜਾ ਨਾ ਉਹ ਅਸੀਂ ਸਲਾਹ ਬਣਾਈਏ ਕਿ ਇਹਨੂੰ ਜ਼ਰਾ ਨਾ ਕੋਈ ਲੰਮੇ ਰੂਟ ਤੇ ਜਾਈਏ ਇਸ ਗੱਡੀ ਨੂੰ ਅਸੀਂ ਲੈ ਕੇ ਕਿੱਥੇ ਗਏ ਆ ਇਸ ਗੱਡੀ ਨੂੰ ਅਸੀਂ ਲੈ ਕੇ ਗਏ ਆ ਤਕਰੀਬਨ ਸਾਡੇ 6-7 ਜਿਹੜੇ ਨੇ ਨਾ ਟੂਰ ਸਾਡੇ ਗੁਜਰਾਂਵਾਲਾ ਦੇ ਹੋਏ ਨੇ ਉਸ ਤੋਂ ਬਾਅਦ ਅਸੀਂ ਇਹਦੇ ਤੇ ਕਸ਼ਮੀਰ ਗਏ ਆ ਆਪਣਾ ਇੱਥੇ ਆਪਣਾ ਸ਼ਾਦੀ ਸ਼ਹੀਰ ਵਾਲੀ ਸਾਈਡ ਤੇ ਫਿਰ ਉਸ ਤੋਂ ਬਾਅਦ ਅਸੀਂ ਇਹਦੇ ਤੇ ਗਏ ਆ ਜੇਲਮ ਗਏ ਆ ਉਸ ਤੋਂ ਬਾਅਦ ਅਸੀਂ ਇਹਦੇ ਤੇ ਗਏ ਆ ਪਿੰਡੀ ਵੀ ਗਏ ਆ ਤੇ ਫਿਰ ਉਸ ਤੋਂ ਬਾਅਦ ਅਸੀਂ ਇਹਦੇ ਤੇ ਆਲਮੋਸਟ ਗੁਜਰਾਂਵਾਲਾ ਵਜ਼ੀਰਾਬਾਦ ਡਸਕਾ ਇਹਦੇ ਤੇ ਆਮ ਜਿਹੜਾ ਨਾ ਮਹੀਨੇ 'ਚ 1-2 ਚੱਕਰ ਲੱਗ ਜਾਂਦਾ ਵਾ ਤੇ ਭਾਜੀ ਬੜੀ ਬਿਹਤਰੀਨ ਗੱਡੀ ਹੈ ਕੰਫਰਟੇਬਲ ਗੱਡੀ ਹੈ ਮੈਂ ਗਰੰਟੀ ਦੇ ਨਾਲ ਆਣਾ ਹੁੰਡਾ ਦੀ ਕੋਈ ਸਭ ਨਾਲੋਂ ਬੈਸਟ ਗੱਡੀ ਹੈ ਵੇ ਨਾ ਤੇ ਉਹ ਭਾਜੀ ਇਹ ਗੱਡੀ ਹੈ ਪਹਿਲੇ ਨੰਬਰ ਤੇ ਇਹਦੇ ਸ਼ਾਖ ਬੜੇ ਵਧੀਆ ਨੇ ਬੜੇ ਹੀ ਆਲਾ ਕਿਸਮ ਦਾ ਜਿਹਨਾਂ ਨੂੰ ਡੱਪਾ ਬਲਾ ਹਰਦੇ ਨੇ ਉਸ ਤੋਂ ਬਾਅਦ ਇਹਦੀ ਫਿਊਲ ਐਵਰੇਜ ਬੜੀ ਬੈਸਟ ਹੈ ਸਿਰਫ ਇਹਦੇ ਵਿੱਚ 2 ਚੀਜ਼ਾਂ ਦੀ ਘਾਟ ਹੈ ਮੇਰੇ ਹਿਸਾਬ ਨਾਲ ਇਹਦੇ ਵਿੱਚ 2 ਚੀਜ਼ਾਂ ਹੋਣ ਨਾ ਤੇ ਇਹ ਗੱਡੀ ਇਹ ਵੀ ਮੇਰੀ ਫੇਵਰਟ ਹੈ ਤੇ ਬਹਰਹਾਲ ਇਹ ਗੱਡੀ ਮੇਰੀ ਮੋਸਟ ਫੇਵਰਟ ਗੱਡੀ ਹੋਈ ਹੈ ਇੱਕ ਇਹਦੇ ਤੇ ਸਲਫ ਆਈਏ ਤੇ ਦੂਸਰੇ ਨੰਬਰ ਤੇ ਇਹਦੇ ਜਿਹੜੇ ਰਿਮ ਨੇ ਉਹ ਲਾਏ ਰਿਮ ਕਰਕੇ ਤੈਨੂੰ ਡਿਸਕ ਬ੍ਰੇਕ ਕਰ ਦੇਣ ਬਸ ਹੋਰ ਇਸ ਗੱਡੀ ਦੇ ਵਿੱਚ ਕੋਈ ਵੀ ਮਾੜੀ ਮੋਟੀ ਵੀ ਚੇਂਜਿੰਗ ਕਰਨ ਦੀ ਲੋੜ ਨਹੀਂ ਹੈ ਸ਼ਾਖ ਇਹਦੇ ਬਿਹਤਰੀਨ VVIP ਨੇ ਜਿਹੜੇ ਬੰਦੇ ਨੂੰ ਮੌਰਿਆਂ ਦਾ ਮਸਲਾ ਵੇ ਕੋਈ ਲੱਖ ਸ਼ੱਕ ਦੀ ਪੀਰ ਹੈ ਇਹ ਗੱਡੀ ਮਨੁੱਖ ਦੀ ਬੈਸਟ ਗੱਡੀ ਹੈ ਭਾਜੀ ਸਾਨੂੰ ਇਸ ਟਾਈਮ ਜਿਹੜੀ ਉਹ ਗੱਡੀ ਮੈਨੂੰ ਜਿਹੜੀ ਮੈਂ ਦੇਣ ਡਈ ਹੈ ਫਿਊਲ ਐਵਰੇਜ ਪੈਟਰੋਲ ਐਵਰੇਜ ਆਲਮੋਸਟ 45 ਕਿਲੋਮੀਟਰ ਦੇਣ ਡਈ ਹੈ ਤੇ ਇਹ ਗੱਡੀ ਹੈ ਭਾਜੀ ਸਾਡੀ ਇਹਦਾ ਇਨਸ਼ਾਅੱਲਾ ਮੇਰੀ ਸਲਾਹ ਵੇ ਕਿ ਮੈਂ ਟੋਟਲ ਜਿਹੜਾ ਨਾ ਈਚ ਐਂਡ ਐਵਰੀਥਿੰਗ ਇਹਦਾ ਪੈਟਰੋਲ ਕੱਢਾਂ ਇੱਕ ਵਾਰੀ ਪੂਰਾ 1 ਲੀਟਰ ਪੈਟਰੋਲ ਪਵਾਵਾਂ ਤੇ ਫਿਰ ਇਹਦੀ ਫਿਊਲ ਐਵਰੇਜ ਐਗਜ਼ੈਕਟ ਚੈੱਕ ਕਰਾਂ ਹਾਲਾਂਕਿ ਮੈਂ ਮੀਟਰ ਦੇ ਹਿਸਾਬ ਨਾਲ ਚੈੱਕ ਕਰਨਾ ਵਾ ਤੇ ਜਿਹੜਾ ਮੈਨੂੰ ਮੀਟਰ ਦਾ ਇਹਦਾ ਵੱਜਦਾ ਨਾ ਐਸਟੀਮੇਟ ਉਹ ਵੱਜਦਾ ਵੇ ਆਲਮੋਸਟ 45 ਕਿਲੋਮੀਟਰ ਤੇ ਵਧੀਆ ਗੱਡੀ ਹੈ ਭਾਜੀ ਚੈੱਕ ਕਰੋ ਤੁਸੀਂ ਆਪਣੀ ਇਸ ਵੀਡੀਓ ਦੇ ਕਮੈਂਟ ਦੇ ਵਿੱਚ ਦੱਸਣਾ ਕਿ ਤੁਹਾਡੇ ਕੋਲ ਕਿਹੜੀ ਗੱਡੀ ਹੈ Honda Pride ਹੈ Honda 125 ਹੈ Honda 70 ਹੈ ਜਾਂ ਕੋਈ ਸੁਜ਼ੂਕੀ ਦੀ ਗੱਡੀ ਹੈ ਯਾਮੇ ਦੀ ਗੱਡੀ ਹੈ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਹ ਵੀ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਿਓ ਕਿ ਫਾਰ ਐਗਜ਼ਾਮਪਲ ਜੇ ਤੁਸੀਂ ਆਪਣਾ ਜਾਂਦੇ ਹੋ 150 ਵਾਲੀ ਸਾਈਡ ਤੇ ਜਿਨ੍ਹਾਂ ਨੂੰ ਵੱਡੀਆਂ ਗੱਡੀਆਂ ਆਖਿਆ ਜਾਂਦਾ ਵੇ ਜਿਵੇਂ Honda ਦੀ 125F ਹੈ CB 125 ਹੈ ਉਹ 150 ਹੈ ਤੇ ਸੁਜ਼ੂਕੀ ਦੀ 150 ਨੇ 2 ਇਹਨਾਂ ਸਾਰੀਆਂ ਗੱਡੀਆਂ ਜਿਹੜੀਆਂ ਨੇ
ਇਹਨਾਂ ਵਿੱਚੋਂ ਤੁਹਾਨੂੰ ਗੱਡੀ ਕਿਹੜੀ ਸੋਹਣੀ ਲੱਗਦੀ, ਜੇ ਮੈਂ ਲਵਾਂ ਤੇ ਮੈਨੂੰ ਕਿਹੜੀ ਲੈਣੀ ਚਾਹੀਦੀ, ਕਿਉਂਕਿ ਮੇਰੀ 150 ਗੱਡੀ ਲੈਣ ਦੀ ਸਲਾਹ ਵੀ ਬਣਦੀ ਹੈ। ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਵੇ ਕਿ ਸਾਡੀ ਗੱਡੀ ਹੈ ਭਾਜੀ, ਚੈੱਕ ਕਰੋ ਇਸ ਗੱਡੀ ਦਾ ਥਰੂ ਆਊਟ ਜਿਹੜਾ ਤੁਸੀਂ ਫੋਰਸ ਕਾਫੀ ਜ਼ਿਆਦਾ ਇਹਦੀਆਂ ਮੋਡੀਫਿਕੇਸ਼ਨਾਂ ਵੀ ਕਰਾਈਆਂ ਨੇ। ਪਹਿਲੇ ਨੰਬਰ ਤੇ ਅਸੀਂ ਭਾਜੀ ਇਹਦੀਆਂ ਲਾਈਟਾਂ ਲਵਾਈਆਂ ਨੇ, ਇਹਦੀ ਨੰਬਰ ਪਲੇਟ ਪਹਿਲਾਂ ਇੱਥੇ ਹੁੰਦੀ ਸੀ, ਉਹ ਅਸੀਂ ਨੰਬਰ ਪਲੇਟ ਲਵਾ ਕੇ ਇੱਥੇ ਲਾਈਏ, ਸ਼ਾਨਦਾਰ ਰੰਗੂ ਵੀ ਲੁੱਕ ਹੋ ਗਈ ਹੈ। ਉਸ ਤੋਂ ਬਾਅਦ ਇਹਦੇ ਵਿੱਚ ਉਹ ਹੋਂਡਾ ਦਾ ਵੱਡੀ ਗੱਡੀ ਨਹੀਂ ਹੁੰਦੀ ਜਿਹੜੀ 150F, ਉਹਦਾ ਜਿਹੜਾ ਵੇ ਨਾ ਬਲਬ LED ਬਲਬ ਉਹ ਲਵਾਇਆ ਵੇ। ਉਸ ਤੋਂ ਬਾਅਦ ਹੋਰ ਚੇਂਜਿੰਗਾਂ ਇਹਦੀਆਂ ਹੀ ਕਰਾਈਆਂ ਨੇ, ਸ਼ੀਸ਼ੇ ਸ਼ੂਸ਼ੇ, ਤੇ ਬਾਕੀ ਇਹਦੀ ਸੀਟ ਜਿਹੜੀ ਉਹ ਥੋੜ੍ਹੀ ਜਿਹੀ ਕਟਵਾ ਕੇ ਨਾ ਜ਼ਰਾ ਹਲਕੀ ਜਿਹੀ YBR ਵਾਲੀ ਸੀਟ ਇਹਦੀ ਬਣਵਾਈ ਹੈ, ਤੇ ਬੜੀ ਹੀ ਸਮੂਥਲੀ ਡੱਪਿਆਂ ਨੂੰ ਬੁਲਾ ਬਲੂ ਲੈਂਦੀ ਹੈ। ਉਸ ਤੋਂ ਬਾਅਦ ਹੋਰ ਇੰਜਨ ਆਇਲ ਈਚ ਐਂਡ ਐਵਰੀਥਿੰਗ ਬੜਾ ਹੀ ਇਹਦਾ ਧਿਆਨ ਰੱਖੀਦਾ, ਤੇ ਗੱਡੀ ਵੀ ਭਾਜੀ ਬਹੁਤ ਹੀ ਜ਼ਿਆਦਾ ਧਿਆਨ ਰੱਖਦੀ ਹੈ। ਮੈਂ ਨਾ ਕਮਾਲ ਗੱਡੀ ਬਜਟ ਦੇ ਵਿੱਚ, ਜੇ ਤੁਹਾਡਾ ਬਜਟ ਹੈ ਨਾ ਕੋਈ ਤਕਰੀਬਨ ਕੋਈ ਲੱਖ ਕੁ ਦਾ ਬਜਟ ਹੈ, ਕਿਉਂਕਿ 70 ਵੀ ਹੁਣ 170 180 ਤੇ ਟੁਰ ਗਈ ਹੈ, ਲੱਖ ਰੁਪਏ ਦੇ ਵਿੱਚ ਤੁਸੀਂ ਭਾਜੀ ਸੈਂਕਡ ਹੈਂਡ ਗੱਡੀ ਆ ਲੈਂਦੇ ਹੋ ਨਾ, ਜਿਹੜੀ ਕਿ ਤੁਹਾਨੂੰ ਆਲਮੋਸਟ 19-20 ਮਾਡਲ ਲੱਭ ਜਾਂਦੀ ਹੈ, ਤੇ ਇਹਦੇ ਨਾਲੋਂ ਬਿਹਤਰ ਗੱਡੀ ਤੁਹਾਨੂੰ ਕੋਈ ਵੀ ਨਹੀਂ ਲੱਭਣੀ ਹੈ। ਉਸ ਤੋਂ ਬਾਅਦ ਮਿੱਤਰੋ ਥੱਲੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ, ਤੇ ਜਿਨ੍ਹਾਂ ਵੀਰਾਂ ਨੇ ਇਸ ਚੈਨਲ ਹਸਨ ਲਾਈਵ TV ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਾਰੇ ਵੀਰਾਂ ਅੱਗੇ ਰਿਕੁਐਸਟ ਹੈ ਕਿ ਇਸ ਚੈਨਲ ਹਸਨ ਲਾਈਵ TV ਨੂੰ ਸਬਸਕ੍ਰਾਈਬ ਕਰੋ, ਤੇ ਰਮਜ਼ਾਨ ਮੁਬਾਰਕ ਹੋਵੇ ਇਨਸ਼ਾਅੱਲਾ ਉਮੀਦ ਅੱਲਾ ਦੇ ਘਰ ਦੇ ਵਿੱਚ ਕਿ ਕੱਲ 19 ਤਰੀਕ ਵਾਲੇ ਦਿਨ ਤੁਹਾਡੇ 18 ਤੇ ਮੈਨੂੰ ਅੱਜ ਪਤਾ ਵੀ ਨਹੀਂ ਅੱਜ ਡੇਟ ਕੀ ਹੈ, ਤੇ ਇਨਸ਼ਾਅੱਲਾ ਕੱਲ ਰੋਜ਼ਾ ਹੋਵੇਗਾ, ਤੇ ਅੱਲਾ ਕਰੇ ਸਾਰਿਆਂ ਦੇ ਰੋਜ਼ੇ ਬਿਹਤਰੀਨ VIP ਲੰਘਣ, ਤੇ ਇਹਨਾਂ ਰੋਜ਼ਿਆਂ ਦੇ ਸਦਕੇ ਆਮੀਨ, ਸਾਰਿਆਂ ਦੀਆਂ ਦਿਲੀ ਖੁਆਇਸ਼ਾਂ ਪੂਰੀਆਂ ਹੋਣ। ਮਿਲਨੇ ਆ ਮਿੱਤਰੋ ਤੁਹਾਨੂੰ ਨਵੇਂ ਵਲੌਗ ਦੇ ਵਿੱਚ, ਰੱਬ ਰਾਖਾ।